जी अस्सलाम वालेकुम दोस्तों, की हाल चाल है? होर सुनाओ, सब ठीक ठाक है दोस्तों। तुहाडा अपना वीर शाहिद हुसैन तुहाडी खिदमत दे विच फिर हाज़र अज ते तुसी वेख रहे जे यूट्यूब चैनल प्रोफैसर मुहम्मद अनवर विरक साहब। इस चैनल नूं जरूर तुसी सबसक्राइब करियो। ते दोस्तों इहदे ते तुहानूं पता भी असी शायरी साडी बहुत ज़्यादा इहदे ते हुंदी है। उस्तादां दे अपने लिखे हुए ये जिहड़े शेर हुंदे ने, नज़मां हुंदियां ने, ये उस्तादां दी अपनियां हुंदियां ते कुछ टाइम उस्तादां नूं दित्ता जांदा बिला अनवान भी जिहदे विच उस्ताद हड्ड बीती ते जग बीती गल्लां करदे ने। ते आओ देर नहीं करदा, मैं सीधा उस्तादां नाल गल्लां करना ते तुहाडीआं गल्लां करवाउणा। जी अस्सलाम वालेकुम उस्ताद जी। वालेकुम सलाम। होर उस्ताद जी की हाल? खैर बिल्कुल शाह तेनू ते एक ते तेनू सलाम देना सी वारिस दा। वो बड़ा पसंद करदा तेरी गुफ्तगू। शुक्रिया जी वारिस ਉਹਦੇ ਵੱਲੋਂ ਨਾ ਸਲਾਮ ਬੜਾ ਨਿੱਘਾ ਤੇ ਨਾਲੇ ਉਹ ਹੁਣ ਮੈਂ ਨਾ ਸ਼ਾਇਦ ਪਹਿਲਾਂ ਗੱਲ ਕਰਨ ਤੋਂ ਨਾ ਦੋ ਤਿੰਨਾਂ ਗੱਲਾਂ ਦਾ ਜਵਾਬ ਦੇ ਲਾਂ। ਵਾਰਿਸ ਮੈਨੂੰ ਦੱਸਿਆ ਵੀ ਇੱਕ ਤੂੰ ਨਾ 2028 ਆਖ ਬੈਠਾ ਵੀ 2028 ਤੇ ਅਜੇ ਬੜੀ ਦੂਰ ਆਉਣੀ ਹੈ। ਉਹ ਮੇਰੇ ਨਾ ਬੜੇ ਪਿਆਰ ਕਰਨ ਵਾਲੇ ਮਾਸਟਰ ਬਰਿੰਦਰ ਸਿੰਘ ਜ਼ਖਮੀ ਉਹਨਾਂ ਦੀ ਮੈਂ ਸੁਣੀ ਸੀ ਇੱਕ ਤਕਰੀਰ ਤੇ ਉਹ ਦੱਸ ਬੈਠਾ ਸਾਂ ਉਦੋਂ ਵੀ 12/10/2022 ਆਖਣਾ ਸੀ ਤੇ ਮੈਂ 2012/10/2028 ਆਖ ਬੈਠਾ ਸਾਂ। ਇੱਕ ਦੋ ਵਾਰਿਸ ਨੇ ਆਖਿਆ ਵੀ ਇਹੋ ਜਿਹੀਆਂ ਗਲਤੀਆਂ ਨਾ ਕਰਿਆ ਕਰ। ਚਲੋ ਮੈਂ ਬੰਦਾ ਬਸ਼ਰੇ ਭੁੱਲ ਜਾਂਦਾ। ਉਹਦੇ ਵਿੱਚ ਇੱਕ ਵਾਰਿਸਾਂ ਦਾ ਜਿਸਮ ਦੇ ਵਿੱਚ ਨਾ ਤੇਰੇ 'ਚ ਤਲਖੀ ਬੜੀ ਹੈ ਕੋਈ ਹਾਲਾਤ ਦਾ। ਉਹ ਪਿਛਲੀ ਵਾਰੀ ਤੁਹਾਨੂੰ ਪਤਾ ਵੀ ਉਹ ਕੁੱਕੜ ਜਿਹੜਾ ਉਹ ਗਿੱਦੜ ਪੈ ਗਿਆ ਸੀ ਤੇ ਫਿਰ ਉਹ ਬੇਜਾਨ ਵਿਚਾਰਾ ਕੁੱਕੜ ਦਾ ਕੀ ਕਸੂਰ ਸੀ। ਉਹ ਮੱਕੂ ਨਹੀਂ ਠੱਪਣਾ ਵਿੱਚ ਆਖ ਦਿੱਤਾ। ਉਹ ਮੱਕੂ ਠੱਪਣਾ ਫਿਰ ਗਿੱਦੜ ਦਾ ਉਹ ਗਿੱਦੜ ਦਾ ਮੈਂ ਤੁਹਾਨੂੰ ਦੱਸਣਾ ਪਹਿਲਾਂ ਵਾਰਿਸ ਦੀ ਗੱਲ। ਉਹ ਗਿੱਦੜ ਦਾ ਵੀ ਉਹ ਦੱਸਣਾ। ਉਹ ਇੰਝ ਹੋਇਆ ਨਾ ਵੀ ਉਹ ਮੇਰੇ ਜਿਸਮ ਦੇ ਵਿੱਚ ਤਲਖੀ ਸੀ। ਉਹ ਜਾਨਵਰ ਹੋਏ ਕੁਝ ਉਹ ਅਰਸ਼ਦ ਸ਼ਰੀਫ ਕੁਝ ਉਹ ਆਪਣੇ ਸਾਡੇ ਹੈ ਨੇ ਉਹ ਜਿਹੜੇ ਸਵਾਤੀ ਸਾਹਿਬ ਉਹ ਸਿਆਸਤ ਦੇ ਵਿੱਚ ਕੋਈ ਇਹੋ ਜਿਹੀਆਂ ਗੱਲਾਂ ਨੇ ਤਬੀਅਤ ਇਹਦੇ ਨਾਲ ਵਡੇਰੀ ਉਮਰ ਹੈ ਤੋ ਉਹ ਆਂਦਾ ਵੀ ਕੋਈ ਨਾ ਗਾਲ ਮੰਦਾ ਤੇਰੀ ਨਾ ਨਿਕਲ ਜਾਂਦੀ ਕੋਈ ਗਲਤ ਲਫ਼ਜ਼ ਤੇਰੇ ਮੂੰਹ 'ਚੋਂ ਨਿਕਲ ਜਾਂਦੇ। ਮੈਂ ਸਾਰੇ ਜਿਹੜੇ ਜਿੰਨੇ ਵੀ ਪਿਆਰ ਕਰਨ ਵਾਲੇ ਉਹ ਜਿਹੜੇ ਸਾਨੂੰ ਪਸੰਦ ਕਰਦੇ ਹੋ ਜਾਂ ਨਹੀਂ ਵੀ ਕਰਦੇ ਅੱਲਾ ਤੁਹਾਨੂੰ ਸਭ ਨੂੰ ਖੁਸ਼ ਹੋਵੇ ਕੋਈ ਮੂੰਹ 'ਚ ਚੰਗੀ ਮਾੜੀ ਨਾ ਨਿਕਲ ਜਾਏ ਤੇ ਉਹਦੀ ਮਾਫੀ ਤੁਸੀਂ ਦੇ ਦੇਣੀ। ਤੇ ਉਹ ਇੱਕ ਜਿਹੜਾ ਨਾ ਵਾਰਿਸ ਨੇ ਆਖਿਆ ਸੀ ਵੀ ਜ਼ਿਆਦਾ ਨਾ ਗੱਡ ਮੱਡ ਨਾ ਕਰਿਆ ਕਰ ਇੱਧਰ ਦੀਆਂ ਗੱਲਾਂ ਇੱਧਰ ਤੇ ਇੱਧਰ ਦੀਆਂ। ਜਿਹੜਾ ਕੋਈ ਅਨਵਾਨ ਲਵੇ ਨਾ ਉਹਦੇ ਤਹਿਤ ਦੀ ਗੱਲਾਂ ਅਖਾਣ ਤੇ ਕਰਨੀ ਹੈ ਨਜ਼ਮ ਪੜ੍ਹਨੀ ਤੇ ਪੜ੍ਹ ਲਿਆ ਕਰ। ਮੈਂ ਵਾਰਿਸ ਸਾਹਿਬ ਇੱਕ ਤਾਂ ਤੁਹਾਡਾ ਸਲਾਮ ਵੀ ਦੇ ਛੱਡਿਆ ਜੇ ਸ਼ੌਕਰ ਨੂੰ ਵੀ ਦੇ ਦਿੱਤਾ ਅਤੇ ਮੈਂ ਬੜਾ ਤੁਹਾਡਾ ਮਸ਼ਕੂਰ ਹਾਂ। ਜੇ ਤਨਕੀਦ ਨਾ ਹੋਵੇ ਤਾਂ ਫਿਰ ਬੰਦਾ ਨਾ ਵਿਗੜ ਜਾਂਦਾ। ਤਨਕੀਦ ਦਾ ਮਤਲਬ ਇਹ ਨਹੀਂ ਨੁਕਸ ਕੱਢਣੇ। ਤਨਕੀਦ ਦਾ ਮਤਲਬ ਹੈ ਉਹਦੀ ਭਲਾਈ 'ਚ ਹੋਣੀ ਉਹਦੇ ਚੰਗੀਆਂ ਖਾਮੀਆਂ ਅਤੇ ਖੂਬੀਆਂ ਬਿਆਨ ਕਰਨੀਆਂ। ਅੱਲਾ ਵਾਰਿਸ ਨੂੰ ਸੁੱਖ ਦੇਵੇ। ਅਤੇ ਮੈਨੂੰ ਸ਼ਾਹਦ ਪੁੱਛਦਾ ਸੀ ਅੱਜ ਇਹਨਾਂ ਉਹ ਗਿੱਦੜ ਦੇ ਮਤਲਬ ਪੁੱਛਦੇ ਸਨ। ਸਾਡੇ ਬੜੇ ਸੋਹਣੇ ਖੂਬਸੂਰਤ ਸਨ ਅਸੀਲ ਕੁੱਕੜ ਸ਼ੌਕਤ ਉਹਨਾਂ ਦੀ ਵੀਡੀਓ ਵੀ ਭਰੀ ਹੈ। ਉਹ ਗਿੱਦੜ ਕਰ ਗਿਆ ਅਤੇ ਉਹ ਬੜੀ ਤਕਲੀਫ ਹੋਈ। ਅਤੇ ਦੂਜੇ ਦਿਨ ਸ਼ਾਹ ਤੂੰ ਮੈਨੂੰ ਪੁੱਛੀ ਨਾ ਗੱਲ ਮੈਂ ਨਾ ਉਹ ਹੈ ਨਾ ਬਰਾਂਡਾ ਜਿਹੜਾ ਉਹ ਬਰਾਂਡਾ 'ਚ ਉਹਦੇ ਵਿੱਚ ਨਾ ਮੇਰੇ ਪਾਲਾ ਬੜਾ ਹੁੰਦਾ ਅਤੇ ਉਸ ਦਿਨ ਕੋਈ ਬੱਦਲ ਬਣੇ ਸਨ। ਤੁਸੀਂ ਜਦੋਂ ਗਏ ਹੀ ਹੋ ਨਾ ਉਸ ਰਾਤ ਨੂੰ ਛੱਡ ਕੇ ਤੁਸੀਂ ਮੇਰਾ ਖਿਆਲ ਬੁੱਧ ਨੂੰ ਆਏ ਹੋ ਜਾਂ ਜੁਮੇਰਾਤ ਨੂੰ ਅਤੇ ਉਹ 10-15 ਦਿਨ ਹੋ ਗਿਆ ਨਾ ਤੁਹਾਨੂੰ ਆਇਆ ਨੂੰ। ਅਤੇ ਉਹ ਰਾਤ ਨੂੰ ਨਾ ਜਦੋਂ ਵਜੇ ਨਾ ਰਾਤ ਦੇ 2 ਦਾ ਟਾਈਮ ਸੀ ਅਤੇ ਠੰਡ ਸੀ ਉਦੋਂ ਬੜੀ। ਅਤੇ ਮੇਰਾ ਨਾ ਜਾਂ ਕੁੱਤਾ ਤੁਸੀਂ ਵੇਖਿਆ ਵੀ ਉਹ ਹੈ ਵੀ ਉਹ ਨਾ ਕੋਈ ਅਲਸੈਸ਼ਨ ਨੇ ਸਾਰੇ ਕਈ ਨਸਲਾਂ ਰਲੀਆਂ ਨੇ ਉਹਨੂੰ ਆਣ ਕੇ ਨਾ ਜਿਵੇਂ ਕੋਈ ਡਾਂਗਾ ਨਹੀਂ ਮਾਰਦਾ। ਸ਼ੌਕਤ ਉਹਦੇ ਮਗਰ ਲੱਗੇ ਸਨ ਬੜੇ ਜਿਵੇਂ ਕੋਈ ਸ਼ੈ ਲੱਗੀ। ਮੈਂ ਆਖਿਆ ਪਤਾ ਨਹੀਂ ਕੋਈ ਆ ਗਏ ਨੇ ਕੋਈ ਡਾਂਗਾ ਵਾਲੇ ਕੋਈ ਡਾਕੂ ਨੇ ਚੋਰ ਨੇ। ਮੈਂ ਉੱਥੋਂ ਉੱਠਿਆ ਤਾਂ ਮੇਰੇ ਨਾਲ ਜਿਸਮ ਦੇ ਵਿੱਚ ਬਰਫ ਨਹੀਂ ਵੜ ਗਈ ਜਿਵੇਂ ਇੰਨੀ ਠੰਡ ਸੀ। ਮੈਂ ਜੁੱਤੀ ਪਾਈ ਹੈ ਪਹਿਲਾਂ ਅਤੇ ਉਹਦਾ ਰੌਲਾ ਪਾਇਆ ਉਹਦੇ ਨਾਲ ਕੁੱਤਾ ਆਣ ਕੇ ਮੰਜੀ ਦੇ ਥੱਲੇ ਵੜ ਗਿਆ। ਜਦੋਂ ਮੈਂ ਉੱਠ ਕੇ ਗਿਆ ਨਾ ਬੈਟਰੀ ਲਾਈ ਜੁੱਤੀ ਪਾ ਕੇ ਅਗਾਂਹ ਗਿਆ ਅਤੇ ਉੱਥੇ ਸ਼ਾਇਦ ਕੋਈ ਨਹੀਂ ਸੀ। ਮੈਂ ਥੋੜ੍ਹਾ ਜਿਹਾ ਹਵੇਲੀ ਦੇ ਕੋਲ ਪਰਲੇ ਹਿੱਸੇ 'ਚ ਗਿਆ ਅਤੇ ਪਰਾਂ ਮੇਰੇ ਧੜ ਸੀ। ਧੜ ਦੇ ਉੱਤੇ ਨਾ 2 ਅੱਖਾਂ ਲਾਈਟਾਂ ਬਲਣ ਜਿਹੜੇ ਗਿੱਦੜ ਤਾਂ ਨਹੀਂ ਸਨ ਦਿਸਦੇ ਪਰ ਉਹਨਾਂ ਦੀ ਅੱਖਾਂ ਦੀਆਂ ਲਾਈਟਾਂ ਬਲਦੀਆਂ ਸਨ। ਫਿਰ ਮੈਂ ਆਣ ਕੇ ਆਪਣੀ ਉਹ ਗੰਨ ਜਿਹੜੀ ਬੰਦੂਕ ਲਈ ਉਹ ਇੱਕ ਨਾਲੀ ਜੀ ਵਾਲੀ ਕਾਰਤੂਸ ਵਾਲੀ ਉਹ ਮੈਂ ਬੰਦੂਕ ਲਈ ਹੈ ਅਤੇ ਉੱਥੋਂ ਕੋਟ ਪਾ ਕੇ ਇਹਨਾਂ ਦੇ ਸਿਰ 'ਤੇ ਟੋਪੀ ਪਾ ਕੇ ਤਾਂ ਨਿੱਘਾ ਹੋ ਗਿਆ। ਅੱਗੇ ਸੀ ਲੱਗਾ ਪਾਣੀ ਕਣਕ ਨੂੰ ਪਾਣੀ ਲੱਗਾ ਸੀ ਜਾ ਨਹੀਂ ਸਕਦਾ। ਉੱਤੋਂ ਦੀ ਵਲਾ ਕੇ ਗਿਆ ਨਾ ਅਤੇ ਉਹ ਜਿਹੜੀ ਵੱਟ ਜਾਂਦੀ ਸੀ ਧੜ ਵੱਲ ਨੂੰ ਉਹਦੇ ਉੱਤੋਂ ਨਿਕਲ ਕੇ ਅਤੇ ਉਹ ਸਰੋਂ ਜਿੱਥੇ ਪੱਠੇ ਵੱਢਦੇ ਉਹ ਉੱਧਰ ਨੂੰ ਆ ਗਿਆ। ਮੈਂ ਉਹ ਪਰਲੇ ਵੱਟ 'ਤੇ ਪਿਆ ਗਿਆ ਅਤੇ ਉਹ ਅਗਾਂਹ ਸਤੰਬਰ ਕਾਸ਼ ਕਮਾਦ ਉਹਦੇ ਵਿੱਚ ਵੜ ਗਿਆ। ਲਾਈਟਾਂ ਹੀ ਉਹਨਾਂ ਦੀਆਂ ਅੱਖਾਂ ਹੀ ਦਿਸਦੀਆਂ ਸਨ ਜਿਸਮ 'ਤੇ ਦਿਸਦਾ ਨਹੀਂ ਸੀ। ਮੈਂ ਉਹ ਕਮਾਦ ਅਤੇ ਕਣਕ ਦੀ ਬਿਜਲੀ ਵੱਟ 'ਤੇ ਤੁਰਿਆ ਗਿਆ। ਉਹ ਕਮਾਦ ਨੂੰ ਵੜ ਗਏ ਨੇ ਜਿੱਥੇ ਉਹ ਹੈ ਸਨ ਸਿਆੜਾਂ ਦੇ ਵਿੱਚ ਵੀ ਜਿੱਥੇ ਉਹ ਪੱਤਰਾਂ ਦੇ ਵਿੱਚੋਂ ਲਾਈਟ ਇੱਕ ਪਰਾਂ ਚਲਾ ਗਿਆ। ਇੱਕ ਦੀਆਂ ਲਾਈਟਾਂ ਆਈ ਮੈਨੂੰ ਅੱਖਾਂ ਦਿਸਦੀਆਂ ਸਨ ਹੋਰ ਜਿਸਮ ਨਹੀਂ ਦਿਸਦਾ। ਜਦੋਂ ਮੈਨੂੰ ਮੁਨਾਸਬ ਪਤਾ ਲੱਗਾ ਰੇਂਜ 'ਚ ਆ ਗਿਆ 6 ਨੰਬਰ ਦਾ ਕਾਰਤੂਸ ਸੀ ਉਹ ਮੈਂ ਲਾਈਟਾਂ ਕਰਕੇ ਸਿੱਧਾ ਲਾ ਦਿੱਤਾ। ਇੱਕ ਦੀਆਂ ਲਾਈਟਾਂ ਦੂਰ ਦਿਸਣ ਦੂਜੇ ਦੀਆਂ ਕੋਈ ਨਾ ਦਿਸਣ। ਮੈਂ ਕਿਉਂਕਿ ਇੱਕ ਅੱਧਾ ਦਾਣਾ ਨੂੰ ਅੜ ਗਿਆ ਹੁਣ ਹਨੇਰੇ ਦੇ ਵਿੱਚ ਪੱਤਰ ਵੀ ਅੱਗੇ ਐਸਨ ਕਮਾਦ ਦੇ। ਮੈਂ ਉੱਥੋਂ ਨਾ ਖੋਬੇ 'ਚ ਵੜਿਆ ਕੋਈ ਨਾ ਅਤੇ ਵਾਪਸ ਆ ਗਿਆ। ਉਸ ਦਿਨ ਨਾ ਜੁਮੇਰਾਤ ਸੀ
ਅੱਜ ਤੁਸੀਂ ਬੁੱਧ ਵਾਲੇ ਦਿਨ ਆਏ ਹੋ ਉਹ ਜੁਮੇਰਾਤ ਸੀ, ਮੇਰਾ ਖਿਆਲ ਅੱਜ ਤੁਹਾਨੂੰ ਨਾ 15 ਦਿਨ ਹੋ ਗਏ ਨਾ ਆਇਆ ਨੂੰ। ਉਹ ਜਦੋਂ ਮੈਂ ਜੁਮਾ ਪੜ੍ਹ ਕੇ ਨਾ ਉੱਥੋਂ ਮਸਜਿਦ ਦੂਜੇ ਦਿਨ ਉਹ ਆਇਆ ਨਾ ਤੇ ਮੈਂ ਕਿ ਵੇਖੀ ਸੀ, ਜੇ ਵੇਖਿਆ ਤੇ ਜਿੱਥੇ ਜਿਹੜੀ ਓੜੀ ਸੀ ਨਾ ਉੱਥੇ ਦੋ ਤਿਮਣਾ ਮਾਰਨ ਜਿਵੇਂ ਬੜਾ ਸੁੱਤਾ ਪਿਆ। ਮੈਂ ਕਿਹਾ ਵੀ ਚਲੋ ਉਹਨੇ ਗਿੱਦੜ ਉਹਨੇ ਖਾਧੇ ਨੇ ਕੁੱਕੜ, ਉਹ ਜਾ ਕੇ ਉਹਦਾ ਮੱਕੂ ਠੱਪਿਆ ਗਿਆ। ਮੈਂ ਉਹਨਾਂ ਟੂਟ ਦੀ ਇੱਕ ਲਗਰ ਲਾ ਕੇ ਨਾ ਉਹ ਅਗਲੀ ਤੇ ਬੜੀ ਦਿਲਚਸਪ ਕਹਾਣੀ ਆ। ਉਹ ਜਾ ਕੇ ਨਾ ਤੁਸੀਂ ਵੀ ਅੱਜ ਉਹ ਕਮਾਦ ਨਾ ਸਾਡਾ ਉਹ ਚੂਪਿਆ ਜੇ ਤੇ ਤੁਹਾਨੂੰ ਐਂ ਲੱਗਾ ਕਿ ਪੋਨਾ ਜਿਵੇਂ ਸਿਆਲਕੋਟ ਦਾ ਬੜਾ ਮਿੱਠਾ ਕਮਾਦ ਹੈ। ਉਹ ਨਾ ਉੱਥੋਂ ਮੈਂ ਵਿੱਚੋਂ ਗੱਲ ਫਿਰ ਨਿਕਲ ਜਾਂਦੀ ਹੈ, ਵਾਰਿਸ ਨਾਰਾਜ਼ ਵੀ ਹੁੰਦਾ। ਮੈਂ ਉਹਨਾਂ ਸੋਟੀ ਦੇ ਨਾਲ ਬੰਨ੍ਹ ਕੇ ਨਾ ਉਹਨੂੰ ਗਿੱਦੜ ਨੂੰ ਤੇ ਮੋਟਰਸਾਈਕਲ ਦੇ ਪਿੱਛੇ ਲਿਆ ਕੇ ਨਾ ਤੇ ਉਹ ਆਪਣਾ ਡੇਰੇ ਨਹੀਂ ਪਰ ਸੜਕ 'ਤੇ ਉੱਥੇ ਰੱਖ ਦਿੱਤਾ। ਤੇ ਆ ਮੈਂ ਚਲਾ ਗਿਆ, ਮੈਂ ਕਿਹਾ ਚੱਲ ਇੱਥੇ ਪਿਆ ਰਵੇ ਜ਼ਰਾ। ਜਿਹੜੇ ਉੱਥੇ ਨਾ ਕਮਾਦ ਬੜਾ ਚੂਪਦੇ, ਮਿੱਠਾ ਕਮਾਦ ਫਾਦ ਨੇ ਕੱਢਿਆ, ਜਿਹੜਾ ਨੰਗੇ ਨਾ ਉਹ ਕਿਸੇ ਹੋਰ ਦਾ ਨਹੀਂ ਬਣਦਾ, ਸਾਡਾ ਹੀ ਬਣਦਾ। ਅਤੇ ਤੈਨੂੰ ਸ਼ੌਕ ਨੂੰ ਪਤਾ ਬਲੈਕ ਸਾਨੂੰ ਜਿਹੜੀ ਹੈ ਵੇ 2200 ਦੀ ਬੋਰੀ ਉਹ ਦਿੰਦੇ ਜੇ ਸਾਨੂੰ 3000 ਦੀ, ਜਿਹੜੀ ਹੈਗਾ ਉਹ ਸਾਨੂੰ ਬਲੈਕ 700-800 ਰੁਪਈਆ ਸਾਡੇ ਕੋਲ ਲਾ ਲੈਂਦੇ ਜੇ। ਉਹ ਕੂਮਾ ਕਿੱਥੇ ਅਸੀਂ ਇੱਥੇ ਇਨਸਾਫ ਨਹੀਂ ਲੱਭਦਾ। ਜੱਜ ਵੀ ਤੁਹਾਨੂੰ ਪਤਾ ਵਕੀਲ ਹੈਗਾ ਕਿੱਡੇ ਮਹਿੰਗੇ ਨੇ। ਅਸੀਂ ਸਬਰ ਦੇ ਨਾਲ ਨਾ ਇੱਥੇ ਫਿਰ ਉਹ ਵਾਰਸਾਂ ਦਾ ਗੱਲ ਕਰ ਲੈਣਾ, ਸਿਆਸਤ ਦੇ ਨਾ ਕਰਿਆਗਾ। ਉਹ ਖਾਲਿਸਤਾਨ ਵੀ ਬਣਾਉਣ ਡਿਆ ਨੇ। ਅਸੀਂ ਵੇਖ ਲਓ ਪਾਕਿਸਤਾਨ ਦੇ ਵਿੱਚ ਸਾਨੂੰ ਖਾਦ ਵੀ ਜਿਹੜੀ ਬਲੈਕ ਲੱਭਦੀ। ਉਹ ਮੈਂ ਉਹਨੂੰ ਮੋੜਨ ਦੀ ਫਾਦ ਮੇਰਾ ਬੇਟਾ ਉਹ ਨਹੀਂ ਮੋੜਨ ਦਿੰਦਾ, ਆਂਦਾ ਗੰਨੇ ਜਿਹੜਾ ਚੂਪਦਾ ਰਵੇ ਅੱਲਾ ਬਰਕਤ ਪਾਏਗਾ। ਮੈਂ ਕਿਹਾ ਠੀਕ ਹੈ ਵੀ ਉਹ ਸਾਰੇ ਵਿੱਚੋਂ ਵਰਾਨ ਕੀਤੀ ਜਾਂਦੇ ਨੇ। ਉੱਥੇ ਨਾ ਉਹ ਗਿੱਦੜ ਨਾ ਸੜਕ ਤੋਂ ਧਰੂ ਕੇ ਸਾਡੇ ਕਮਾਜ ਕੇ ਸੁੱਟ ਦਿੱਤਾ। ਉਹ ਮੈਂ ਨਾ ਦੂਜੇ ਦਿਨ ਅਗਲਾ ਇੱਕ ਜੁਮਾ ਲੰਘ ਗਿਆ ਨਾ ਤੇ ਮੈਂ ਆਖਿਆ ਵੀ ਉਹ ਵੇਖ ਕੇ ਆਵਾਂ ਹੁਣ ਗੰਨਾ ਕੋਈ ਨਹੀਂ ਚੂਪਦਾ। ਸ਼ੌਕਰ ਗੰਨਾ ਕੋਈ ਨਾ ਚੂਪੇ। ਜਿਹੜਾ ਵੀ ਆਇਆ ਨਾ ਤਾਂ ਚੁੱਪ ਕਰਕੇ ਨਾ ਮੂੰਹ ਵਲੇਟ ਕੇ ਲਗਾਏ। ਮੈਂ ਕਿਹਾ ਯਾਰ ਏਡੇ ਨੇਕ ਹੋ ਗਏ ਨੇ, ਆ ਗੰਨੇ ਨੂੰ ਹੱਥ ਨਹੀਂ ਲਾਉਂਦੇ ਜਾਂ ਕਿ ਅੱਲਾ ਕੋ ਦੁਆ ਸੁਣ ਲਈ। ਜੇ ਮੈਂ ਕਹਾਂ ਗਿਆ ਨਾ ਤਾਂ ਜਿਹੜਾ ਗਿੱਦੜ ਭਖਿਆ ਪਿਆ ਉਹਦੇ ਵਿੱਚੋਂ ਨਾ ਜਿਹੜੀ ਉਹਦੀ ਸਮੈਲ ਸੀ ਉਹ ਆਵੇ ਨਾ। ਮੈਂ ਕਿਹਾ ਵੀ ਐਸ ਗੱਲੋਂ ਨਹੀਂ ਸਣੇ ਹੋਰ ਏਡੇ ਨੇਕ ਨਹੀਂ ਹੋਏ। ਮੈਂ ਉਹਨੂੰ ਧਰੂ ਕੇ ਨਾ ਪਰ ਨਹਿਰ 'ਤੇ ਸੁੱਟ ਆਇਆ, ਉਹ ਚਲਾ ਗਿਆ। ਉਹ ਐਵੇਂ ਵੀ ਉਹਦੇ ਵਿੱਚ ਹੁਣ ਪਤਾ ਨਹੀਂ ਫਾਇਦਾ ਹੋਇਆ ਕਿ ਕੀ ਹੋਇਆ। ਜਿਹੜੇ ਨਾ ਉੱਥੋਂ ਵਾਲੇ ਸਾਡੇ ਵੀ ਉਹ ਸਾਡੇ ਇਹ ਨਹੀਂ ਆਖਿਆ ਅਗਲੇ ਦਾ ਬਰਬਾਦ ਕਰੀ। ਜਦੋਂ ਉਹਨੂੰ ਸਮੈਲ ਜਾਂ ਬੋਆ ਆਈ ਉਦੋਂ ਪਾਸੇ ਹੋਏ ਨੇ। ਅੱਲਾ ਉਹਨਾਂ ਨੂੰ ਸੁੱਖ ਦੇਵੇ। ਜੇ ਉਹ ਸੁਣਦੇ ਨੇ ਪੈ ਨਾ ਅਤੇ ਉਹ ਕੋ ਸਾਡੇ ਲਈ ਵੀ ਟਾਂਡਾ ਰਹਿਣ ਦੇਣ, ਸਾਰਾ ਹੀ ਨਾ ਅਗਰ ਰਗੜ ਛੱਡਣ। ਅਸੀਂ ਉਹ 'ਤੇ ਬੜਾ ਖਰਚਾ ਕੀਤਾ ਜੇ, ਖਾਦਾਂ ਖੁਦਾਂ ਪਾਈਆਂ ਨੇ ਅਤੇ ਲੱਗੇ ਹੈ ਨੇ ਵੀ ਥੱਬਾ ਦੋ ਕੱਛ 'ਚ ਹੁੰਦੇ ਨੇ, ਇੱਕ ਮੂੰਹ 'ਚ ਹੁੰਦਾ। ਅਤੇ ਜਿੰਨੇ ਜੀਅ ਹੁੰਦੇ ਨੇ ਤਾਂ ਫੁੱਲ ਤੋੜਨ ਜਾਂਦੇ ਨੇ ਅਠਾਈਓ। ਅਠਾਈਓ ਸਾਡਾ ਪਿੰਡ ਸਾਰਾ ਜਾਂਦਾ। 28 ਜੋ ਉਹ ਨਹਿਰ ਦੇ ਕੋਲ ਫੁੱਲ ਤੋੜਦੇ ਨੇ ਗੁਲਾਬ ਦੇ, ਉਹ ਜਾਂਦੇ ਆ ਮਜ਼ਦੂਰੀ ਆਪਣੀ ਕਰਦੇ ਨੇ, ਰੜਾ ਸਾਡਾ ਕੱਢਦੇ ਨੇ। ਅੱਲਾ ਉਹਨਾਂ ਨੂੰ ਸੁੱਖ ਦੇਵੇ। ਉਹਨਾਂ ਦੇ ਚਲੋ ਫਾਹ ਦੇ ਆਂਦਾ ਵੀ ਇਹ ਨੇਕੀ ਦਾ ਕੰਮ। ਉਹ ਵੀ ਗੱਡੋ ਹੀ ਉਹ ਜਿਹੜਾ ਚੂਪਦਾ ਹੀ ਉਹ ਜਿਹੜਾ ਫਿਰ ਤਫੈਲ ਚੀਨਾ ਨਹੀਂ ਲੈਂਦਾ, ਉਹ ਲੈ ਲਈਏ ਨਾ। ਤੋਂ ਆਂਦੇ ਨੇ ਵੀ ਤੁਸੀਂ ਉਹ ਗੱਡੋ ਜਿਹੜਾ ਮਿੱਠਾ ਜ਼ਿਆਦਾ। ਜੇ ਦੂਜਾ ਗੱਡ ਪਈਏ ਨਾ ਤੇ ਉਹ ਆਂਦਾ ਇਹ ਉਹ ਫਖਰੇ ਹਿੰਦ ਗੱਡਿਆ ਇੱਕ ਵਾਰੀ, ਆਂਦੇ ਖੱਟਾ ਹੁੰਦਾ ਮਿੱਠਾ ਨਹੀਂ ਹੁੰਦਾ, ਉਹਦੇ ਨੇੜੇ ਵੀ ਕੋਈ ਜ਼ਹਿਰੀ ਜਾਂਦੀ। ਉਹ ਜਿਹੜਾ 40 ਹੈ ਨਾ ਉਹਦੇ ਨੂੰ ਚੂਹਾ ਵੀ ਨਹੀਂ ਵੱਢਦਾ, ਉਹ ਸਖਤ ਬੜਾ ਹੁੰਦਾ। ਆਹ ਹੁਣ ਤੁਸੀਂ ਚੂਪ ਕੇ ਵੇਖਿਆ ਜੇ ਉਹ ਨਾ ਗੰਨਾ ਉਹ ਕਮਾਦ ਉਹ ਇੰਝ ਨਾ ਜਿਵੇਂ ਭੁੰਨ। ਅਤੇ ਉਹ ਹੁਣ ਅੱਲਾ ਇਹ ਨਾ ਹੱਡ ਬੀਦੀਆਂ ਸਨ ਹੋਰ ਇਹ ਉਹ ਮੇਰੇ ਤੋਂ ਪੁੱਛਣਗੇ ਨਾ ਕੋਈ ਅਤੇ ਹੋਰ ਮੈਂ ਕਰ ਲਾਂਗਾ। ਹੋਰ ਵਾਰਸ ਵੀ ਬਦਮਤ ਹੋਇਆ ਕਿ ਨਹੀਂ ਉਸਤਾਦ ਜੀ ਉਹ ਦੁਬਾਰਾ ਫਿਰ ਦੂਸਰੇ ਜਿਹੜੇ ਗਿੱਦੜ ਉਹ ਤਾਂ ਨਹੀਂ ਪਏ? ਨਹੀਂ ਉਦਣ ਦਾ ਪਤਾ ਨਹੀਂ, ਅੱਲਾ ਜਾਣੇ। ਉਹ ਸਿਆਣੇ ਏਡੇ ਨੇ। ਮੈਂ ਰਾਤ ਨੂੰ ਲਾਈਟ ਮਾਰਨਾ ਨਾ ਅਤੇ ਉਦਣ ਦਾ ਨਾ ਕੋਈ ਕੁੱਕੜ ਫੜਿਆ ਗਿਆ ਜੀ, ਕੋਈ ਸ਼ਾਇਦ ਨਹੀਂ। 15 ਦਿਨ ਹੋ ਗਏ ਨੇ ਅੱਜ। 15 ਦਿਨਾਂ ਤੋਂ ਬਾਅਦ ਹਮਲਾ ਨਹੀਂ ਉਹਨਾਂ ਕੀਤਾ। ਹੁਣ ਪਤਾ ਨਹੀਂ ਕਿੱਧਰ ਨੂੰ। ਮੈਂ ਨਾ ਕੋਈ ਰਾਤ ਤੋਂ 1-2 ਵਾਰੀ ਉੱਠ ਕੇ ਨਾ ਜੋ ਕੁੱਤਾ ਭੌਂਕਦਾ ਲਾਈਟਾਂ ਮਾਰਨਾ ਅਤੇ ਦਿਨੇ ਵੀ ਅੱਗੇ ਦਿਨੇ ਹੀ ਫੜ ਕੇ ਲੈ ਜਾਂਦੇ। ਉਦੋਂ ਦਿਨੇ ਨਹੀਂ ਫੜਿਆ ਇਸ ਟਾਈਮ, ਤੈਨੂੰ ਯਾਦ ਉਸ ਟਾਈਮ ਉਹਦਾ ਗਿੱਦੜ ਦਾ ਮੱਕੂ ਠੱਪਿਆ ਗਿਆ। ਅਤੇ ਹੁਣ ਕੋਈ ਜੇ ਗੱਲ ਹੋਰ ਪੁੱਛਣੀ ਹੈ ਤੂੰ ਕਰ ਲਈ। ਇਹ ਜੀ ਵੇਖਣ ਵਾਲਿਓ ਮਾਸ਼ਾਅੱਲਾ ਉਸਤਾਦਾਂ ਦਾ ਬਿਲਾ ਨਵਾਨ ਜਿਹੜਾ ਸੀ ਉਹ ਗੱਲਾਂ ਉਸਤਾਦਾਂ ਕੋਲ ਪੁੱਛੀਆਂ ਨੇ। ਉਹ ਮੱਕੂ ਠੱਪਣ ਵਾਲਾ ਕਿਉਂਕਿ ਅਸੀਂ ਵੀ ਉਦੋਂ ਇੱਥੇ ਦਾ ਉਸਤਾਦ ਬੜੇ ਗੁੱਸੇ 'ਚ ਸੀ। ਮੈਂ ਨਹੀਂ ਉਹ ਮਦਦ ਕਰ ਲਈ ਹੈ ਨਾ ਯਾਰ। ਜੇ ਕੋਈ ਹੋ ਗਈ ਤਲਖੀ ਹੋ ਗਈ ਤੇ ਵਾਰਸ ਵੀ ਨਹੀਂ ਪਸੰਦ ਕੀਤੀ ਵੀ ਤੇਰੇ ਜਿਸਮ ਦੇ ਵਿੱਚ ਬੜਾ ਨਾ ਅੱਗ ਜੀ ਸੀ, ਕੋਈ ਗਲਤ ਲਫ਼ਜ਼ ਕੋਈ ਨਿਕਲ ਗਿਆ ਹੈਗਾ। ਉਹ ਮੈਂ ਨਾ ਤੇ ਉਹ ਸ਼ਾਹਦ ਨਿਕਲ ਗਿਆ ਨਾ ਤੇ ਉਹਦੇ ਨਾਲ ਉਹ ਤੁਹਾਨੂੰ ਬੜਾ ਪਸੰਦ ਕਰਦਾ। ਅੱਲਾ ਤੁਸੀਂ ਵੀ ਨਾਲ ਬਹਿ ਗਏ ਤੇ ਉਹ ਵਾਰਿਸ ਅੱਲਾ ਤੈਨੂੰ ਸੁੱਖ ਦੇਵੇ। ਅਸੀਂ ਨਾ ਹੌਲੀ ਹੌਲੀ ਨਾ ਜੀ ਐਂ ਜੀ ਸਾਡੀ ਤੂੰ ਰਾਹਨੁਮਾਈ ਕਰਦਾ ਰਿਹੋ ਨਾ ਅਤੇ ਅਸੀਂ ਕਿਸੇ ਦਿਨ ਸਾਨੂੰ ਵੀ ਵੱਲ ਆ ਜਾਵੇਗਾ ਵੀ ਆਹ ਵੀਡੀਓ 'ਚ ਕਿਵੇਂ ਅੱਗੇ ਬੋਲੀਦਾ। ਤੂੰ ਕੋਈ ਭੁੱਲ ਚੁੱਕ ਹੋਏ ਤਾਂ ਮਾਫ਼ ਕਰ ਛੱਡਿਆ ਕਰ। ਅੱਲਾ ਤੈਨੂੰ ਸੁੱਖ ਦੇਵੇ। ਸਾਰੇ ਵੇਖਣ ਵਾਲਿਆਂ ਨੂੰ ਜਿਹੜੇ ਵੀ ਹੈ ਪੂਰੀ ਦੁਨੀਆ 'ਚ ਵਹਿੰਦੇ ਹੋ ਸਾਡੇ ਵੱਲੋਂ ਅਸੀਂ ਉਹਨਾਂ ਵਾਸਤੇ ਦੁਆਵਾਂ ਕਰਨੇ ਆ। ਸੁੱਖ ਬਸ ਹੱਸਦੇ ਰਹੋ, ਸੁਖੀ ਵਸਦੇ ਰਹੋ, ਖੁਸ਼ ਰਹੋ। ਅੱਲਾ ਤੁਹਾਡੀ ਖੈਰ ਕਰੇ। ਖੁਦਾ ਹਾਫਿਜ਼।